ਕਿੱਦਾਂ ਬੀਬੀ ਵਧੀਆ ਬੰਦੇ ਸੀਗੇ ਉਹ? ਬੰਦੇ ਦੇ ਬੋਲ ਚਾਲ ਵਧੀਆ ਸੀ ਉਹਨਾਂ ਦੀ? ਕਿੱਦਾਂ ਰਹਿੰਦੇ ਸੀ ਲੋਕਾਂ ਦੇ ਨਾਲ ਉਹ? ਪੈਸਾ ਤੇ ਲੱਗਦਾ ਕਹਿੰਦੇ ਬਹੁਤ, ਉਹਨਾਂ ਦੀਆਂ ਜ਼ਮੀਨਾਂ ਜਮੂਨਾਂ ਤਾਂ ਬਹੁਤ ਸੀਗੀਆਂ, ਇੱਥੇ ਵੱਜਦੇ ਹੁੰਦੇ ਸੀ ਉਹ। ਵੱਡੇ ਹੋ ਗਏ ਹਾਂ ਇੱਧਰ ਬਾਹਰੋਂ ਜਿਹੜੇ ਪੁਰਾਣੇ ਸੀਗੇ ਹਾਂ, ਭਲੇ ਮਾਨਸ ਸੀਗੇ ਹਨਾ। ਬਾਰਾਂ ਚੰਗਾ ਕਿਸੇ ਨੂੰ ਬੋਲਦੇ। ਤੁਸੀਂ ਇਹਦੇ ਬਾਰੇ ਚ ਕੁਝ ਦੱਸੋ ਬਾਬਾ ਬੋੜ ਸ਼ਾਹ ਜੀ ਦੇ ਜਗ੍ਹਾ ਦੇ ਬਾਰੇ ਚ। ਜਗ੍ਹਾ ਜੀ, ਅੱਛਾ ਜੀ, ਇੱਥੇ ਲੰਗਰ ਲਾਈਦਾ ਹਰ ਸਾਲ। ਅੱਛਾ ਜੀ, ਬਾਹਰੋਂ ਪੈਸੇ ਆਏ ਹੋਆ, ਹੂੰ, ਇਹ ਜਗ੍ਹਾ ਬਣਾਉਣੀ ਹੈ ਜੀ ਅਸੀਂ। ਅੱਛਾ ਜੀ, ਲੈਂਟਰ ਪਾਉਣਾ ਆ, ਥੋੜੇ ਕੱਢਣੇ ਬਾਹਰ ਤੇ ਲੈਂਟਰ ਪਾ ਦੇਣਾ ਵਧੀਆ ਕਰਕੇ। ਠੀਕ ਹੈ ਜੀ। ਤੇ ਇੱਥੇ ਜਦੋਂ 47 ਤੋਂ ਪਹਿਲਾਂ ਜਦੋਂ ਪਾਕਿਸਤਾਨ ਨਹੀਂ ਬਣਿਆ ਸੀ, ਇੱਥੇ ਕੌਣ ਕਿਹੜੀ ਬਰਾਦਰੀਆਂ ਰਹਿੰਦੀਆਂ ਸਨ ਜੀ? ਇੱਥੇ ਰਾਜਪੂਤ, ਹਾਂਜੀ, ਆਪਣੇ ਵੱਡਿਆਂ ਦੇ ਨਾਲ ਹੋ ਤੁਸੀਂ? ਅੱਛਾ ਮਾਂ ਜੀ, ਵਜ਼ੀਰ ਅਲੀ ਖਾਨ ਅਮੀਰ ਅਲੀ ਖਾਨ ਨੂੰ ਜਾਣਦੇ ਤੁਸੀਂ? ਵਜ਼ੀਰ ਅਲੀ ਖਾਨ ਅਮੀਰ ਅਲੀ ਖਾਨ। ਵਜ਼ੀਰ ਅਲੀ ਖਾਨ ਅਮੀਰ ਅਲੀ ਖਾਨ ਨੂੰ ਜਾਣਦੇ ਤੁਸੀਂ? ਜਿਹੜਾ ਘਰ ਜੀਐਮ ਰਾਣਾ ਜੀ ਦੇ ਵਡੇਰਿਆਂ ਦਾ ਹੈਗਾ ਜੀ। ਤੇ ਇਹ ਜਗ੍ਹਾ ਹੈਗੀ ਜਿਹਨੂੰ ਅੱਜ ਵੀ ਪੂਰੀ ਮਤਲਬ ਰਿਲੀਜੀਅਸ ਸੈਂਕਟਿਟੀ ਨਾਲ ਪੂਜਾ ਕਰਦੇ ਹੈਗੇ ਨੇ। ਤੇ ਇੱਥੇ ਸਾਲੇ 'ਚ ਇੱਕ ਵਾਰੀ ਜੇਠ ਦੀ ਵੀਰਵਾਰ ਨੂੰ ਇੱਥੇ ਜੱਗ ਵੀ ਲਾਉਂਦੇ ਹੈਗੇ ਨੇ ਜੀ। ਅੱਛਾ, ਇਹਨਾਂ ਦਾ ਕਹਿਣ ਦਾ ਮਤਲਬ ਜਿਹੜੀ ਉਹਨਾਂ ਦੀ ਜਗ੍ਹਾ ਸੀਗੀ ਨਾ, ਉਹ ਛੱਡ ਕੇ ਗਏ ਸੀਗੇ, ਉਹ ਕਿਸੇ ਨੂੰ ਮਿਲੀ ਨਹੀਂ। ਉਹਨਾਂ ਦੀ ਹੱਲੇ ਵੀ ਜਗ੍ਹਾ ਗਵਰਨਮੈਂਟ ਦੇ ਕੋਲ ਹੈ, ਗਵਰਨਮੈਂਟ ਦੇ ਕੋਲ, ਜਿਹੜੀ ਬੱਕ ਬੋਰਡ ਦੇ ਵਿੱਚ 11 ਕਰਾਣੀ ਹੈਗੀ 11 ਕਨਾਲ ਉਹਨਾਂ ਦੇ ਹੱਲੇ ਵੀ ਇੱਥੇ ਬੱਕ ਬੋਰਡ ਦੇ ਵਿੱਚ ਵੱਜਦੇ ਆ, ਜਿਹਨਾਂ ਦੇ ਬਕਾਇਦਾ ਉਹਨਾਂ ਦੇ ਵਿੱਚ ਉਹਨਾਂ ਦੇ ਦਾਦਾ ਜੀ ਦੀ ਪੜਦਾਦਾ, ਉਹਨਾਂ ਦੇ ਬਜ਼ੁਰਗਾਂ ਦੀ ਜਗ੍ਹਾ ਵੀ। ਇਸੇ ਢੋਲ ਵਜਾਈਦਾ ਜਦੋਂ ਟਾਈਮ ਆਉਂਦਾ ਆ। ਨਮਸਕਾਰ ਜੀ, ਸਤਿ ਸ੍ਰੀ ਅਕਾਲ। ਅੱਜ ਅਸੀਂ ਆਏ ਹਾਂ ਸਭ ਦਾ ਪੰਜਾਬ YouTube ਚੈਨਲ ਦੇ ਕਨਵੀਨਰ ਜੀਐਮ ਰਾਣਾ ਜੀ ਦੇ ਪਿੰਡ ਖਰਦੇੜਾ ਵਿੱਚ। ਆ ਪਿੰਡ ਖਰਦੇੜਾ ਪੈਂਦਾ ਹੈ ਜਿਹੜਾ ਹੁਸ਼ਿਆਰਪੁਰ ਪੰਜਾਬ, ਜਿਹੜਾ ਕਿ ਹੁਣ ਇੰਡੀਆ 'ਚ ਹੈਗਾ ਹੈ। ਇਹ ਸਾਹਮਣੇ ਤੁਹਾਨੂੰ ਜਿਹੜੀ ਵਿਖਦੀ ਪਈ ਹੈ ਇਹ ਹੈਗੇ ਬਾਬਾ ਬੋੜ ਸ਼ਾਹ ਦੀ ਜੀ ਜਗ੍ਹਾ ਬਣੀ ਹੋਈ ਹੈ ਜੀ। ਇਹ ਜੀਐਮ ਰਾਣਾ ਜੀ ਦੇ ਬਜ਼ੁਰਗ ਸਨ ਜੀ। ਤੇ ਇਹ ਮੇਨ ਗਲੀ ਹੈਗੀ ਜਿੱਥੇ ਉਹਨਾਂ ਦੇ ਪੁਰਾਣੇ ਮਕਾਨ ਹੈ ਸਨ। ਹੁਣ ਅਸੀਂ ਤੁਹਾਨੂੰ ਉਹਨਾਂ ਦੇ ਪੁਰਾਣੇ ਮਕਾਨ ਵਿੱਚ ਲੈ ਕੇ ਜਾਵਾਂਗੇ। ਇਹ ਜਿੱਥੇ ਸਾਈਕਲ ਖਲੋਤਾ ਹੈ, ਇਹ ਜਿਹੜਾ ਘਰ ਹੈਗਾ ਇੱਥੇ ਇਹਨਾਂ ਦਾ ਪਹਿਲਾਂ ਪੁਰਾਣਾ ਮਕਾਨ ਸੀਗਾ। ਹੁਣ ਇੱਥੇ ਸਾਰੇ ਨਵੇਂ ਮਕਾਨ ਬਣ ਗਏ ਨੇ। ਹੁਣ ਅਸੀਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਹੋਰ ਵਿਖਾਵਾਂਗੇ। ਇਹ ਮੇਨ ਗਲੀ ਹੈਗੀ ਹੈ ਜੀ ਉਸ ਪਿੰਡ ਦੀ। ਹੁਣ ਤੁਹਾਨੂੰ ਅਸੀਂ ਅੱਗੇ ਵਿਖਾਵਾਂਗੇ। ਖਰਦੇੜਾ ਪਿੰਡ ਵਿੱਚ ਇਹਨਾਂ ਦੇ ਜਿਹੜੇ ਪੁਰਾਣੇ ਮਕਾਨ ਸਨ ਉਹ ਸਾਰੇ ਹੁਣ ਨਵੇਂ ਬਣ ਗਏ ਨੇ। ਤੇ ਇੱਕ ਜਗ੍ਹਾ ਸਿਰਫ ਮੌਜੂਦ ਹੈਗੀ ਹੈ ਜਿੱਥੇ ਅੱਜ ਵੀ ਇੱਕ ਪਰਿਵਾਰ ਰਹਿੰਦਾ ਹੈਗਾ ਹੈ ਤੇ ਉਹ ਇੱਥੇ ਪੂਰੀ ਮਾਨਤਾ ਕਰਦੇ, ਪੂਰੀ ਪੂਜਾ ਕਰਦਾ ਹੈ। ਤੇ ਇਹ ਉਹ ਜਗ੍ਹਾ ਹੈਗੀ ਹੈ ਇਹ ਜਿੱਥੇ ਛੋਟੀ ਜਿਹੀ ਖਿੜਕੀ ਬਣੀ ਹੋਈ ਹੈ ਤੇ ਇੱਥੇ ਉਹ ਇਹਦੀ ਪੂਜਾ ਕਰਦੇ ਹੈਗੇ ਨੇ। ਤੇ ਕਮਰਾ ਸਪੈਸ਼ਲ ਇਹਨਾਂ ਨੇ ਬਣਾਇਆ ਤੇ ਇਹਦੇ ਜੱਗ ਕਰਦੇ ਨੇ। ਇਸ ਘਰ ਵਿੱਚ ਅੱਜ ਹੁਣ ਚੌਧਰੀ ਹੀਰਾ ਲਾਲ ਜੀ, ਚੌਧਰੀ ਹਰੀ ਲਾਲ ਜੀ, ਜੋ ਕਿ ਰਾਜਪੂਤ ਹੈਗੇ ਨੇ, ਜਿਹੜੇ ਪਾਕਿਸਤਾਨ ਦੇ 99 ਚੱਕ ਤਹਿਸੀਲ 99 ਚੱਕ ਤਹਿਸੀਲ ਟੋਬਾ ਜ਼ਿਲ੍ਹਾ ਲਾਇਲਪੁਰ ਤੋਂ ਆਏ ਨੇ ਜੀ। ਉਹਨਾਂ ਦੇ ਪਰਿਵਾਰ, ਰਾਜਪੂਤ ਪਰਿਵਾਰ ਅੱਜ ਵੀ ਇਸ ਜਗ੍ਹਾ ਦੀ ਪੂਜਾ ਕਰਦੇ ਨੇ, ਜਿਹੜਾ ਘਰ ਜੀਐਮ ਰਾਣਾ ਜੀ ਦੇ ਵਡੇਰਿਆਂ ਦਾ ਹੈਗਾ ਜੀ। ਤੇ ਇਹ ਜਗ੍ਹਾ ਹੈਗੀ ਜਿਹਨੂੰ ਅੱਜ ਵੀ ਪੂਰੀ ਮਤਲਬ ਰਿਲੀਜੀਅਸ ਸੈਂਕਟਿਟੀ ਨਾਲ ਪੂਜਾ ਕਰਦੇ ਹੈਗੇ ਨੇ। ਤੇ ਇੱਥੇ ਸਾਲੇ 'ਚ ਇੱਕ ਵਾਰੀ ਜੇਠ ਦੀ ਵੀਰਵਾਰ ਨੂੰ ਇੱਥੇ ਜੱਗ ਵੀ ਲਾਉਂਦੇ ਹੈਗੇ ਨੇ ਜੀ। ਜਿਹੜੇ ਹੁਣ ਪੁਰਾਣੇ ਮਕਾਨ ਟੁੱਟ ਗਏ ਨੇ ਤੇ ਇੱਥੇ ਨਵੇਂ ਮਕਾਨ ਬਣ ਗਏ ਨੇ ਹੁਣ ਸਾਰੇ। ਐਸੇ ਜਿਹੜੀ ਸਾਰੀ ਗਲੀ ਜਾ ਰਹੀ ਹੈ ਇਹ ਪਹਿਲਾਂ ਹੁਣ ਉਹਨਾਂ ਦੇ ਘਰ ਦੇ ਨੇੜੇ ਤੇੜੇ ਹੁੰਦੀ ਸੀ ਸਾਰੀ ਇਹ। ਤੇ ਇਹ ਹੁਣ ਸਾਰਾ ਜਿਹੜਾ ਇਲਾਕਾ ਹੈਗਾ ਹੈ ਇਹ ਸਾਰੇ ਉਹਨਾਂ ਦੇ ਪਿੰਡ ਖਰਦੇੜਾ ਦਾ ਹੈਗਾ ਜੀ। ਤੁਹਾਨੂੰ ਅੱਗੇ ਵੀ ਵਿਖਾਵਾਂਗੇ। ਇਹ ਜੀ ਬਾਬਾ ਬੋੜ ਸ਼ਾਹ ਜੀ ਦਾ ਸਥਾਨ ਬਣਿਆ ਜੀ। ਇੱਥੇ ਹੁਣ ਵੀ ਲੋਕ ਅੱਜ ਵੀ ਸਵੇਰੇ ਸ਼ਾਮ ਸੇਵਾ ਕਰਦੇ ਨੇ ਜੀ। ਤੇ ਅਸੀਂ ਤੁਹਾਨੂੰ ਅੰਦਰ ਦਾ ਵੀ ਹੁਣੇ ਵਿਖਾਵਾਂਗੇ ਤੇ ਨਾਲ ਇਹਨਾਂ ਦੇ ਸੇਵਾਦਾਰ ਜੀ ਨਾਲ ਗੱਲ ਕਰਵਾਵਾਂਗੇ ਜੀ ਇੱਥੇ ਜੀ। ਇਹ ਵੇਖੋ ਇਹ ਜਗ੍ਹਾ ਬਣੀ ਹੋਈ ਜੀ ਬਾਬਾ ਬੋੜ ਸ਼ਾਹ। ਇਹ ਪੂਰਾ ਬੋੜ ਦਾ
ਦਰਖਤ ਹੈਗਾ ਬਹੁਤ ਵੱਡਾ ਹੈਗਾ ਜੀ। ਇਹਦੇ ਨਾਲ ਹੀ ਇੱਥੇ ਗੁਰਦੁਆਰਾ ਹੈਗਾ ਜੀ, ਸਾਹਮਣੇ ਨਿਸ਼ਾਨ ਸਾਹਿਬ ਵਿਖਦੇ ਪਏ ਨੇ ਤੁਹਾਨੂੰ ਜੀ। ਇਹ ਬਾਬਾ ਬੋੜ ਸ਼ਾਹ ਜੀ ਦੀ ਜਗ੍ਹਾ ਬਣੀ ਹੋਈ ਹੈ ਜੀ ਇੱਥੇ। ਹੁਣ ਅਸੀਂ ਤੁਹਾਡੀ ਨਾਲ ਗੱਲ ਕਰਵਾਉਂਦੇ ਹਾਂ। ਇੱਥੇ ਉਹਦੇ ਸੇਵਾਦਾਰ ਹੈਗੇ ਨੇ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਸੀਂ ਆਪਣਾ ਨਾਮ ਦੱਸੋ ਜੀ। ਸੰਤੋਖ ਸਿੰਘ ਜੀ। ਸੰਤੋਖ ਸਿੰਘ। ਇਹ ਕਿਹੜੀ ਜਗ੍ਹਾ ਹੈਗੀ ਹੈ ਜੀ? ਇਹ ਬਾਬੇ ਬੋੜ ਸ਼ਾਹ ਦੀ ਜਗ੍ਹਾ ਜੀ। ਪਿੰਡ ਕਿਹੜਾ ਹੈਗਾ ਜੀ? ਇਹ ਖਰਦੇੜਾ। ਖਰਦੇੜਾ। ਜ਼ਿਲ੍ਹਾ ਕਿਹੜਾ ਪੈਂਦਾ ਹੈ ਜੀ? ਹੁਸ਼ਿਆਰਪੁਰ। ਇਹ ਸਟੇਟ ਕਿਹੜਾ ਹੈਗਾ ਜੀ? ਇਹ ਹੁਸ਼ਿਆਰਪੁਰ ਹੀ ਹੈ ਜੀ। ਪੰਜਾਬ ਹੈਗਾ ਜੀ? ਹਾਂਜੀ ਪੰਜਾਬ। ਅੱਛਾ ਜੀ। ਇਹ ਤੁਸੀਂ ਇਹਦੇ ਬਾਰੇ 'ਚ ਕੁਝ ਦੱਸੋ ਬਾਬਾ ਬੋੜ ਸ਼ਾਹ ਜੀ ਦੇ ਜਗ੍ਹਾ ਦੇ ਬਾਰੇ 'ਚ। ਪੁਰਾਣੀ ਜਗ੍ਹਾ ਜੀ। ਅੱਛਾ ਜੀ। ਇੱਥੇ ਲੰਗਰ ਲਾਈਦਾ ਹਰ ਅੱਛਾ। ਸਾਲ। ਅੱਛਾ ਹੁਣ ਜੀ। ਬਾਹਰੋਂ ਪੈਸੇ ਆਏ ਹੋਆ। ਹੂੰ। ਇਹ ਜਗ੍ਹਾ ਬਣਾਉਣੀ ਹੈ ਜੀ ਅਸੀਂ। ਅੱਛਾ ਜੀ। ਲੈਂਟਰ ਪਾਉਣਾ ਆ, ਔੜੇ ਕੱਢਣੇ ਆ ਬਾਹਰ ਤੇ ਲੈਂਟਰ ਪਾ ਦੇਣਾ ਵਧੀਆ ਕਰਕੇ। ਠੀਕ ਹੈ ਜੀ। ਹਾਂਜੀ। ਤੇ ਇੱਥੇ ਜਦੋਂ 47 ਤੋਂ ਪਹਿਲਾਂ ਜਦੋਂ ਪਾਕਿਸਤਾਨ ਨਹੀਂ ਬਣਿਆ ਸੀ, ਹਾਂਜੀ। ਇੱਥੇ ਕੌਣ-ਕੌਣ ਕਿਹੜੀ-ਕਿਹੜੀ ਬਰਾਦਰੀਆਂ ਰਹਿੰਦੀਆਂ ਸਨ ਜੀ? ਇੱਥੇ ਰਾਜਪੂਤ, ਹਾਂਜੀ ਸੈਣੀ, ਹਾਂਜੀ ਜੱਟ, ਹਾਂਜੀ। ਆ ਧਰਮੀ ਤੇ ਮਜ਼੍ਹਬੀ। ਰਾਜਪੂਤ ਜਿਹੜੇ ਰਾਜਪੂਤ ਰਹਿੰਦੇ ਸਨ ਜੀ ਮੁਸਲਮਾਨ, ਉਹਨਾਂ ਦੇ ਕੋਈ ਨਾਂ ਤੁਹਾਨੂੰ? ਅਸੀਂ ਤਾਂ ਰਾਜਪੂਤ ਹੈਗੇ ਆ। ਦੂਜੇ ਸਾਡਾ ਪਿੰਡ ਹੈਗਾ ਜਨੌੜੀ। ਅੱਛਾ ਜੀ। ਸਾਨੂੰ ਇੱਥੇ ਜ਼ਮੀਨ ਪਈ ਸੀ, ਮੁਰੱਬਾ ਜ਼ਮੀਨ ਦਾ ਪਿਆ ਸੀ। ਅੱਛਾ ਜੀ। ਅਸੀਂ ਫਿਰ ਇੱਥੇ ਸੇਵਾ ਕਰਦੇ, ਨਿੱਕੇ ਹੁੰਦੇ ਇੱਥੇ ਹਾਂਜੀ। ਲੰਗਰ ਲਾਉਂਦੇ ਰਹੇ ਆ। ਭਰਾ ਸਾਡਾ ਵੀ ਆ, ਸਾਰੇ ਸੀ ਜੋ ਵੀ ਪਿੰਡ ਦੇ ਠੀਕ ਹੈ ਜੀ। ਬੰਦੇ ਤੋਂ ਜੱਟ ਤੇ ਇੱਥੇ ਲੰਗਰ ਲੱਗਦਾ ਜੀ ਠੀਕ ਹੈ ਹਰ ਜੀ। ਸਾਲ। ਠੀਕ ਹੈ ਔਰ ਜੀ। ਚਾਹ ਪਾਣੀ ਵੀ ਪਿਲਾਈ ਦਾ, ਸੇਵਾ ਵੀ ਪੂਰੀ ਕਰੀਦੀ ਆ। ਠੀਕ ਹੈ ਜੀ। ਇਹ ਭਾਜੀ ਹੁਣੀ ਬਹੁਤ ਸੇਵਾ ਕਰਦੇ। ਇਹਦੀ ਕੁੜੀ ਅਮਰੀਕਾ 'ਚ ਗਈ ਹੋਈ ਆ। ਅੱਛਾ ਉਹਨੇ ਜੀ। ਵੀ ਬੜੀ ਸੇਵਾ ਕੀਤੀ ਆ। ਜਗ੍ਹਾ ਉਹਨੇ ਬਣਾਈ ਆ, ਸਭ ਕੁਝ ਕੀਤਾ, ਨਲਕਾ ਲਵਾਇਆ। ਇਹ ਜੀ ਸਾਰੀ ਉਹ ਗਲੀ ਹੈਗੀ ਹੈ ਜੀ, ਜਿਹੜੇ ਪਿੰਡ ਦੀ ਮੇਨ ਗਲੀ ਹੈਗੀ ਹੈ ਜੀ। ਹੁਣ ਤੁਹਾਨੂੰ ਹੋਰ ਨੇੜੇ ਤੇੜੇ ਦਾ ਵਿਊ ਵਿਖਾਵਾਂਗੇ ਜੀ। ਇਹ ਇੱਥੇ ਇਹਨਾਂ ਦੇ ਪੁਰਾਣੇ ਘਰ ਸਨ ਜੀ, ਹੁਣ ਇੱਥੇ ਸਾਰੇ ਨਵੇਂ ਘਰ ਬਣ ਗਏ ਨੇ ਜੀ। ਇਹ ਪਿੰਡ ਦਾ ਗੁਰਦੁਆਰਾ ਹੈਗਾ ਜੀ। ਹੁਣ ਤੁਹਾਨੂੰ ਅਸੀਂ ਗੁਰਦੁਆਰੇ ਦਾ ਵਿਊ ਵਿਖਾਵਾਂਗੇ। ਪੇਪਰ ਉਹਨਾਂ ਦੇ ਹੱਥਾਂ ਦਾ ਲੱਗਾ ਆ। ਇੱਥੇ ਖੂਹ ਹੈਗਾ ਜਿੱਥੇ ਮੈਂ ਖੜਾ। ਇੱਥੇ ਖੂਹ ਹੈਗਾ। ਅੱਛਾ, ਇਹ ਜਗ੍ਹਾ ਉਹ ਹੈਗੀ ਹੈ, ਸਾਨੂੰ ਬਾਬਾ ਜੀ ਦੱਸਦੇ ਪਏ ਮੈਨੂੰ ਸਨ। ਪਤਾ ਇੱਥੇ ਨਹਾਉਂਦੇ ਰਹੇ ਆ। ਕਿਹਦਾ ਖੂਹ ਸੀ ਜੀ ਇੱਥੇ ਜੀ? ਖੂਹ ਸੀਗਾ ਵੱਡਾ ਪਾਣੀ ਭਰਦੇ ਸੀ ਇੱਥੇ ਲੋਕ। ਅੱਛਾ ਜੀ। ਇੱਥੇ ਰਹਿੰਦੇ ਸੀਗੇ। ਅੱਛਾ ਜੀ। ਅਸੀਂ ਵੀ ਪਾਣੀ ਬੜਾ ਭਰਿਆ ਇੱਥੋਂ ਦੀ। ਇੱਥੇ ਪਹਿਲਾਂ ਕੌਣ ਰਹਿੰਦੇ ਸੀ ਜੀ? ਇੱਥੇ ਮੁਸਲਮਾਨ ਰਹਿੰਦੇ ਸੀ। ਅੱਛਾ, ਨਾ ਉਹਨਾਂ ਦੇ ਕੋਈ ਚੇਤੇ ਹੈਗੇ ਨੇ ਤੁਹਾਨੂੰ ਜੀ? ਨਹੀਂ ਮੈਨੂੰ ਸਾਨੂੰ ਨਹੀਂ ਚੇਤਾ। ਅੱਛਾ, ਉਹਨਾਂ ਦਾ ਘਰ ਕੀ ਕਹਿ ਕੇ ਵੱਜਦਾ ਸੀਗਾ? ਪਟਵਾਰੀਆਂ ਦੇ ਘਰ ਸਨ ਜੀ ਉਹ? ਆਹ ਗਰਾ ਵਾਲਾ ਘਰ ਸੀ ਇਹ। ਇਹ ਗੁਰਦੁਆਰਾਂ ਦਾ ਘਰ ਇਹ ਸਾਹਮਣੇ ਜੜਦੇ ਨੇ। ਢਾਹ ਕੇ ਨਾ ਮੁੜ ਕੇ ਉਹਨੇ ਫੁੱਟ ਕਾਠੀ ਪਾੜੇ ਗਏ। ਅੱਛਾ ਜੀ। ਆਹ ਪੇਪਰ ਉਦੋਂ ਦਾ ਉਹਨਾਂ ਦੇ ਹੱਥਾਂ ਦਾ ਲੱਗਾ ਆ। ਇਹ ਪੀਪਲ ਦਾ ਜਿਹੜਾ ਤੁਸੀਂ ਦਰਖਤ ਵੇਖ ਰਹੇ ਹੋ ਜੀ, ਇਹ ਸਾਰਾ ਉਹਨਾਂ ਦਾ ਗੁਰਦੁਆਰਾਂ ਦੇ ਪਟਵਾਰੀਆਂ ਦੇ ਹੱਥਾਂ ਦਾ ਲੱਗਿਆ ਹੋਇਆ ਜੀ। ਇਹ ਸਾਰਾ ਕਬਰਾਂ ਬਟਾਰੂ ਨੇ। ਦਰਖਤ ਉਹਨਾਂ ਤੁਹਾਨੂੰ ਉਹਨਾਂ ਦੀ ਬਜ਼ੁਰਗਾਂ ਦੀ ਕਬਰ ਵਿਖਾਵਾਂਗੇ ਜੀ। ਇਹ ਉਹਨਾਂ ਨੂੰ ਪਤਾ ਵੀ ਕਿਹੜੀ ਕਬਰ ਆ। ਬਜ਼ੁਰਗ ਦੇ ਅਸੀਂ ਮੱਥਾ ਟੇਕੀਦਾ ਆ। ਦੀਵਾ ਵੀ ਬਾਈ ਦਾ ਵੀਰਵਾਰ ਨੂੰ ਦੇਖ ਲਓ। ਅਸੀਂ ਉਦਾਂ ਹੀ ਸਾਂਭ ਇਹ ਉਹਨਾਂ ਦੇ ਜੈਮ ਰਾਣਾ ਜੀ ਦੇ ਬਜ਼ੁਰਗਾਂ ਦੀ, ਹਾਂ ਉਹਨਾਂ ਦੇ ਪੜਦਾਦਿਆਂ ਦੀ ਕਬਰ ਹੈਗੀ ਹੈ ਜੀ। ਚਰਾ ਕਰੀਦਾ ਵੀਰਵਾਰ। ਹਾਂ, ਵੀਰਵਾਰ ਨੂੰ ਇੱਥੇ ਚਿਰਾਗ ਕਰੀਦਾ ਹੈ ਜੀ। ਹਾਂ। ਤੇ ਉਹਨਾਂ ਦੇ ਬਜ਼ੁਰਗਾਂ ਦਾ ਨਾਂ ਜਿਹਦੀ ਕਬਰ ਹੈਗੀ ਫਤਿਹ ਜੰਗ ਸੀ ਜੀ। ਹਾਂ ਹਾਂ ਹਾਂ। ਇਹਨਾਂ ਦੇ ਪੜਦਾਦਾ ਜੀ ਹੈਗੇ ਨੇ ਜਿਨ੍ਹਾਂ ਦੀ ਮੈਂ ਕਬਰ ਉੱਥੇ ਹੈਗੀ ਹੈ। ਖੜਾ ਹੋ ਜਾਣਾ ਉੱਥੇ ਜਾ ਕੇ। ਨਹੀਂ ਕੋਈ ਨਹੀਂ ਜੀ। ਇਹ ਪਹਿਲੀਆਂ 'ਚ ਇਹਨਾਂ ਦੀ ਉਹਨਾਂ ਦੀ ਕਬਰ ਬਣੀ ਹੋਈ ਜੀ, ਅੱਜ ਵੀ ਮੌਜੂਦ ਹੈਗੀ ਹੈ। 11 ਕਨਾਲਾਂ ਦੇ ਸਹਿਣ ਹੈਗਾ ਇਹਨਾਂ ਦਾ। ਕੀ ਜੀ? 11 ਕਨਾਲਾਂ ਥੈਂ ਹਲੇ ਬਚਦਾ ਇਹਨਾਂ ਦਾ। ਅੱਛਾ ਜੀ। ਬਾਕਾ ਬੋਰਡ ਇਹਨਾਂ ਦਾ ਜ਼ਮੀਨ ਦਾ। ਅੱਛਾ ਜੀ। ਉਹਨੇ ਬਡਾਰੀ ਕਬਰੇ ਨੇ। ਇਹ ਸਾਰਾ ਪਰਿਵਾਰ ਉਹ ਤੇ ਕਬਰਾਂ ਸੀ ਇਹਨਾਂ ਦੀਆਂ ਉੱਥੇ ਤਾਂ ਹੀ। ਅੱਛਾ ਤੇ ਜੀ। ਉਹ ਜਿੱਦਾਂ ਇਹਨਾਂ ਦਾ ਵੱਡਾ ਛੋਟਾ ਸਭ ਤੋਂ ਵੱਡੇ ਦੀ ਆ ਇਹਨਾਂ ਦੀ। ਅੱਛਾ ਬਹੁਤ ਜਗ੍ਹਾ ਸ਼ਕਤੀ ਹੈ ਬਾਬਾ ਇਹੋ। ਅੱਛਾ ਜੀ। ਬਹੁਤ ਜ਼ਿਆਦਾ ਜਿੱਦਾਂ ਕੋਈ ਮੰਨੋ ਉਹਦੀ ਸੁਖਣਾ ਪੂਰੀ ਹੋ ਜਾਂਦੀ ਆ। ਅੱਛਾ ਇਹਨਾਂ ਦਾ ਕਹਿਣ ਦਾ ਮਤਲਬ ਜਿਹੜੀ ਉਹਨਾਂ ਦੀ ਜਗ੍ਹਾ ਸੀਗੀ ਨਾ ਉਹ ਛੱਡ ਕੇ ਗਏ ਸੀਗੇ, ਹਾਂ। ਉਹ ਕਿਸੇ ਨੂੰ ਮਿਲੀ ਨਹੀਂ। ਉਹਨਾਂ ਦੀ ਹੱਲੇ ਵੀ ਜਗ੍ਹਾ ਗਵਰਨਮੈਂਟ ਦੇ ਕੋਲ ਹੈ, ਗਵਰਨਮੈਂਟ ਦੇ ਕੋਲ ਜਿਹੜੀ ਬੱਕ ਬੋਰਡ ਦੇ ਵਿੱਚ 11 ਕਨਾਲੀ ਹੈਗੀ ਆ। 11 ਕਨਾਲ ਉਹਨਾਂ ਦੇ ਹੱਲੇ ਵੀ ਇੱਥੇ ਬੱਕ ਬੋਰਡ ਦੇ ਵਿੱਚ ਵੱਜਦੇ ਆ, ਜਿਹਨਾਂ ਦੇ ਬਕਾਇਦਾ ਉਹਨਾਂ ਦੇ ਵਿੱਚ ਉਹਨਾਂ ਦੇ ਦਾਦਾ ਜੀ ਦੀ ਪੜਦਾਦਾ ਉਹਨਾਂ ਦੇ ਬਜ਼ੁਰਗਾਂ ਦੀ ਜਗ੍ਹਾ ਵੀ ਇਸੇ ਢੋਲ ਵਜਾਈਦਾ ਜਦੋਂ ਟਾਈਮ ਆਉਂਦਾ ਆ। ਢੋਲ ਵਜਾਈਦਾ ਪਿੰਡ ਇੱਥੇ ਚਾਹਾਂ ਪੀਂਦਾ। ਇਹ ਜੀ ਇਸ ਪਿੰਡ ਦਾ ਗੁਰਦੁਆਰਾ ਹੈਗਾ ਜੀ। ਹੁਣ ਤੁਸੀਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ। ਇਹ ਮੇਨ ਰੋਡ ਹੈਗੇ, ਮੇਨ ਗਲੀ ਜਿਹੜੀ ਪਿੰਡ ਖਰਦੇੜਾ ਦੀ ਹੈਗੀ ਹੈ। ਇਹ ਸਾਰੇ ਪੁਰਾਣੇ ਘਰ ਪਟਵਾਰੀਆਂ ਦੇ ਸਨ, ਹੁਣ ਇਹ ਨਵੇਂ ਲੋਕਾਂ ਨੇ ਆਪਣੇ ਹਿਸਾਬ ਨਾਲ ਬਣਾ ਲਿੱਤੇ ਨੇ। ਜਿਹੜੇ ਪਟਵਾਰੀ ਵੱਜਦੇ ਹੁੰਦੇ ਸੀ, ਚੇਤਾ ਤੈਨੂੰ?
ਅੱਛਾ ਤੈਨੂੰ ਪਤਾ ਪਟਵਾਰੀ ਕਹਿੰਦੇ ਹੁੰਦੇ ਸੀ ਉਹਨੂੰ? ਨਾ ਆਹ ਫੇ ਉਹਨਾਂ ਨੂੰ ਵੰਡ ਤੋਂ ਬਾਅਦ ਪਿੰਡ ਛੱਡ ਕੇ ਜਾਣਾ ਪੈ ਗਿਆ ਸੀਗਾ ਇਹ, ਹਨਾ? ਕਿੰਨੇ ਭਰਾ ਸਨ ਉਹ? ਕਿੰਨੇ ਭਰਾ ਸੀ ਬੀਬੀ ਉਹ ਹੈ? ਨਾ ਕੀ ਸੀ ਨਾ ਕੀ ਨਾਂ ਸੀ ਉਹਨਾਂ ਦੇ? ਹਾਲ ਲੋ ਭਾਲ ਕੇ ਗੱਲ ਕਰ ਲੋ ਅੱਛਾ ਹਾਂ ਅੱਛਾ ਤੇ ਬੀਬੀ ਜਿਹੜੇ ਉਹਨਾਂ ਦੇ ਘਰ ਹੁੰਦੇ ਸੀਗੇ ਉਹ ਹੁਣ ਕਿੱਥੇ ਗਏ? ਮਟੈ ਢੂ ਦਿੱਤੇ ਉਹ? ਅੱਛਾ ਜਿਹੜੀ ਉਹ ਕਬਰ ਬਣੀ ਉਹ ਇੱਥੇ ਬੀਬੀ ਉਹ ਉਹਨਾਂ ਦੇ ਵਿੱਚੋਂ ਹੀ ਆ? ਅੱਛਾ ਜਿਹੜਾ ਸਾਰਿਆਂ ਤੋਂ ਬੜਾ ਉਹਦੀ ਕਬਰ ਹੈ ਬੀਬੀ। ਤੁਸੀਂ ਇਹ ਪਿੰਡ 'ਚ ਕਾਤੋਂ ਰਹਿੰਦੇ ਸੀ? ਤੁਸੀਂ ਮੁਸਲਮਾਨਾਂ 'ਚ ਰਹੇ ਹੋ ਇਹ ਪਿੰਡ 'ਚ? ਹਾਂ ਬੀਬੀ ਤੋਂ ਬੋਲ ਨਹੀਂ ਹੁੰਦਾ ਪਰ ਉਹਦੀ ਸੁਰਤੀ ਐ ਕਾਇਮ ਆ ਉਹਦੀ। ਇਹ ਜਿਹੜੇ ਮੁਸਲਮਾਨ ਚ ਗਏ ਨਾ, ਹਾਂ ਇਹ ਪਹਿਲੇ ਸਾਰੇ ਤੋਂ ਗਏ ਨਾ, ਉਹ ਹਾਂ ਉਹ ਜਿਹੜੇ ਮੁਸਲਮਾਨ ਇੱਥੋਂ ਗਏ ਹੋ ਸੀਗੇ ਨਾ ਉਹ ਹੁਣ ਪਾਕਿਸਤਾਨ 'ਚ ਵੱਸਦੇ ਆ ਤੇ ਗਾਹਾਂ ਉਹਨਾਂ ਦੇ ਨਿਆਣਿਆਂ ਨੇ ਮਤਲਬ ਸਾਨੂੰ ਭੇਜਿਆ, ਕਹਿੰਦੇ ਯਾਰ ਦੇਖ ਕੇ ਆਓ ਵੀ ਅਸੀਂ ਆਪਣਾ ਪਿੰਡ ਪੁੰਡ ਦੇਖਣਾ ਵੀ ਕਿੱਦਾਂ ਦਾ ਹੁੰਦਾ ਸੀ ਕਿੱਦਾਂ ਨਹੀਂ, ਹਨਾ? ਫੇ ਕਹਿੰਦੇ ਸੁਣਿਆ ਸਾਡੇ ਬਜ਼ੁਰਗਾਂ ਦੀਆਂ ਉੱਥੇ ਕਬਰਾਂ ਵੀ ਆ ਇਹ ਉਹ ਬਾਕੀ ਉਹ ਗੱਲ ਸੱਚ ਨਿਕਲੀ ਹੈ? ਅੱਛਾ ਮੁਸਲਮਾਨ ਰਹਿੰਦੇ ਸੀ ਇੱਥੇ ਹੈ? ਉਹਨਾਂ ਦਾ ਰਸੂਖ ਕੀ ਸੀ? ਰਸੂਖ ਵਿਵਹਾਰ ਕੀ ਹੁੰਦਾ ਸੀ ਲੋਕਾਂ ਦਾ? ਹਾਂ ਵੀਰ ਜੀ ਇੱਕ ਵਾਰ ਤੁਸੀਂ ਸੁਣੋ, ਮਾਤਾ ਜੀ ਬੋਲਦੇ ਪਏ ਨੇ। ਹੈ ਕਿਹਦਾ ਡੇਰਾ? ਅਲੀਆਂ ਦਾ ਡੇਰਾ। ਤੇ ਮਾਤਾ ਜੀ ਜਿਹੜੇ ਇੱਥੇ ਰਹਿੰਦੇ ਸਨ ਉਹਨਾਂ ਦੇ ਘਰ ਕੌਣ ਕੰਮ ਕਰਦਾ ਸੀ? ਬੀਬੀ ਤੂੰ ਉਹਨਾਂ ਦੇ ਘਰ ਕੰਮ ਵੀ ਕੀਤਾ? ਕਿਉਂ ਕੌਣ ਕਰਦਾ ਸੀ ਉਹਨਾਂ ਦੇ ਘਰ ਕੰਮ? ਹੈਗਾ ਸੀ ਕੋਈ ਇੱਥੇ ਪਿੰਡ 'ਚ? ਇਹ ਗਾਦੀ ਹੁਣ ਜਿੱਦਾਂ ਬਣ ਗਿਆ ਹਾਂ ਅੱਛਾ ਹਾਂ ਉਹਨਾਂ ਦਾ ਉਂਜਾਨ ਬੋਲ ਚਾਲ ਕਿਵੇਂ ਦਾ ਸੀ ਲੋਕਾਂ ਨਾਲ? ਵਿਵਹਾਰ ਕਿਵੇਂ ਦਿਮਾਗ ਕਿੱਦਾਂ ਬੀਬੀ? ਵਧੀਆ ਬੰਦੇ ਸੀਗੇ ਉਹ? ਬੋਲ ਚਾਲ ਵਧੀਆ ਸੀ ਉਹਨਾਂ ਦੀ? ਕਿੱਦਾਂ ਰਹਿੰਦੇ ਸੀ ਲੋਕਾਂ ਦੇ ਨਾਲ ਉਹ? ਪੈਸਾ ਤੇ ਲੱਗਦਾ ਕਹਿੰਦੇ ਬਹੁਤ ਉਹਨਾਂ ਦੀਆਂ ਜ਼ਮੀਨਾਂ ਜਮੂਨਾਂ ਤਾਂ ਬਹੁਤ ਸੀਗੀਆਂ, ਇੱਥੇ ਵੱਜਦੇ ਹੁੰਦੇ ਸੀ ਉਹ ਗਰਦੋਰੀ? ਹਾਂ ਹਾਂ ਭਲੇ ਮਾਨਸ ਸੀਗੇ ਹਨਾ? ਤੁਸੀਂ ਆਪੇ ਪੁੱਛੋ ਕੁਝ ਪੁੱਛੋ ਇਹਨਾਂ ਕੋਲੋਂ। ਨਹੀਂ ਤੁਸੀਂ ਵੀਡੀਓ ਨਹੀਂ ਬਣਾ ਰਹੇ? ਵੀਡੀਓ ਵੀ ਬਣਾ ਰਹੇ ਨਾ, ਉਹਨਾਂ ਦੀ ਆਵਾਜ਼ ਘੱਟ ਹੈਗੀ ਹੈ। ਅੱਛਾ 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 ਆਪਣੇ ਵੱਡਿਆਂ ਦੇ ਨਾਲ ਹੋ ਤੁਸੀਂ? ਅੱਛਾ ਮਾਂ ਜੀ ਵਜ਼ੀਰ ਅਲੀ ਖਾਨ ਅਮੀਰ ਅਲੀ ਖਾਨ ਨੂੰ ਜਾਣਦੇ ਤੁਸੀਂ? ਵਜ਼ੀਰ ਅਲੀ ਖਾਨ ਅਮੀਰ ਅਲੀ ਖਾਨ ਵਜ਼ੀਰ ਅਲੀ ਖਾਨ ਅਮੀਰ ਅਲੀ ਖਾਨ ਨੂੰ ਜਾਣਦੇ ਤੁਸੀਂ? ਵਜ਼ੀਰ ਅਲੀ ਖਾਨ ਇੱਕ ਸੁਲਤਾਨ ਖਾਨ ਸੀ, ਉਹ ਤਹਿਸੀਲਦਾਰ ਸੀ। ਬੀਬੀ ਕਹਿੰਦੀ ਜਦੋਂ ਪਾਕਿਸਤਾਨ ਬਣਿਆ ਉਹ ਚਲ ਗਏ ਸੀਗੇ। ਹਾਂਜੀ ਹਾਂਜੀ ਉਦੋਂ ਹੀ ਗਏ ਨਾ, ਆਹੋ। ਪਹਿਲਾਂ ਇੱਥੇ ਹੀ ਰਹਿੰਦੇ ਸੀ। ਪਹਿਲਾਂ ਉਹ ਬੀਬੀ ਉਹੀ ਕਹਿੰਦੀ ਜਦੋਂ ਤੁਸੀਂ ਪੁੱਛਿਆ ਨਾ ਤਾਂ ਉਹਨਾਂ ਨੇ ਇਹ ਆਨਸਰ ਦਿੱਤਾ ਵੀ ਉਹ ਕਹਿੰਦੀ ਜਦੋਂ ਪਾਕਿਸਤਾਨ ਬਣਿਆ ਤਾਂ ਉਹ ਇੱਥੋਂ ਚਲ ਗਏ ਸੀ ਉਦੋਂ। ਅੱਛਾ 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 ਹਾਂ ਨਹੀਂ ਜਿਨ੍ਹਾਂ ਦਾ ਤੁਸੀਂ ਨਾਮ ਦੱਸਦੇ ਹੋ ਪੂਰਾ ਵਜ਼ੀਰ ਅਲੀ ਖਾਨ, ਉਹਨਾਂ ਨੂੰ ਬੁੱਲਾ ਵੀ ਕਹਿੰਦੇ ਹੁੰਦੇ ਸੀ? ਨਹੀਂ 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 ਹਾਂ ਅੱਛਾ ਉਹ ਹੋਰ ਸੀਗੇ? ਸਾਡੇ ਨਾ ਦੋ ਸਾਡੇ ਇੱਕ ਸਨ ਕਾਲੀਏ ਇੱਥੇ ਰਹਿੰਦੇ ਹਾਂ ਹਾਂ ਜਿਹੜੇ ਸੀ ਨਾ, ਦੂਸਰਾ ਦੋ ਪਤੀਆਂ ਵੱਜਦੀਆਂ ਸੀ। ਅੱਛਾ। ਇੱਕ ਕਾਲੀ ਆਉਂਦੇ ਸੀ ਤੇ ਇੱਕ ਗੋਰੇ। ਜਿਹੜੇ ਗੋਰਿਆਂ ਵਿੱਚੋਂ ਸੀ ਉਹ ਸਾਡੇ ਸੀ ਤੇ ਕਾਲੀਆਂ ਵਿੱਚੋਂ ਸੀ ਜਿਨ੍ਹਾਂ ਦਾ ਬਾਬਾ ਕਾਲੂ ਸ਼ਾਹ ਵੀ ਹੈ। ਠੀਕ ਹੈ। ਅੱਛਾ ਅੱਛਾ ਹਾਂਜੀ ਉਹਨਾਂ ਦਾ ਵੀ ਇੱਕ ਪਟਵਾਰੀ ਹੈਗਾ ਸੀ। ਅੱਛਾ ਉਹਨਾਂ ਦੀ ਬੀਬੀਆਂ ਦੇ ਨਾਮ ਪੁੱਛੋ ਕਿਸੇ ਦੇ? ਉਹਨਾਂ ਦਾ ਵਿੱਚੋਂ ਵੀ ਇੱਕ ਪਟਵਾਰੀ ਹੈਗਾ, ਲੇਕਿਨ ਸਾਡੇ ਜਿਹੜੇ ਸੀ ਨਾ ਤਿੰਨ ਭਰਾ ਸੀ, ਉਹਨਾਂ ਨੂੰ ਪੁੱਛਣਾ ਉਹਨਾਂ ਵਿੱਚੋਂ ਜਵਾਨ ਭਰਾ ਉਹਨਾਂ ਦਾ ਇੱਕ ਇੱਥੇ ਮਰ ਗਿਆ ਸੀ, ਉਹ ਪਟਵਾਰੀ ਸੀ। ਦੋ ਭਰਾ ਜਵਾਨ ਸਨ, ਪਟਵਾਰੀ ਉੱਥੇ ਹੀ ਮਰੇ ਸੀ। ਬੀਬੀ ਤੈਨੂੰ ਪਤਾ ਗੋਰੇ ਕਾਲੇ ਹੁੰਦੇ ਸੀ ਏਦਾਂ ਇਹਨੂੰ ਵੱਜਦੇ ਹੁੰਦੇ ਸੀ?
ਬਾਹਰ ਗੋਰੇ ਦੇ ਖਾਇਆ ਦਾ ਹਾਂ ਤੇ ਜਿਹੜਾ ਗੋਰਿਆਂ ਦਾ ਤੈਨੂੰ ਪਤਾ ਇੱਕ ਜਵਾਨ ਪੁੱਤ ਇੱਥੇ ਹੋ ਗਿਆ ਸੀ ਪੂਰਾ, ਪਟਵਾਰੀ ਸੀਗਾ ਜਿਹੜਾ ਗੋਰਿਆਂ ਦਾ ਪਟਵਾਰੀ ਸੀ। ਉਹਦੇ ਤੇ ਜਾ ਉਹਦੇ ਪੁੱਤਰ ਹੋਇਆ ਸੀ ਤੇ ਮਰ ਗਿਆ ਸੀ। ਹਾਂ ਬੀਬੀ ਕਹਿੰਦੀ ਉਹ ਜੰਗ ਤੋਂ ਪਹਿਲਾਂ ਦਾ ਹੋਇਆ। ਹਾਂਜੀ ਹਾਂਜੀ, ਉਹ ਦੋ ਭਰਾ ਸਨ, ਦੋਨੇ ਪਟਵਾਰੀ, ਦੋਨੇ ਇੱਥੇ ਮਰੇ ਸੀ। ਭਾਜੀ ਬੜੀ ਹੈਰਾਨੀ ਦੀ ਗੱਲ ਆ, ਮਾਤਾ ਦੀ ਉਮਰ 100 ਕਹਿੰਦੇ 24-25 ਸਾਲ ਦੀ ਦੱਸ ਰਿਹਾ, ਪਰ ਮਾਤਾ ਤੋਂ ਬੋਲ ਭਵੇਂ ਨਹੀਂ ਹੋ ਰਿਹਾ, ਪਰ ਉਹਨਾਂ ਦੀ ਯਾਦਾਸ਼ਤ ਤੋਂ ਸੁਰਤੀ ਬਿਲਕੁਲ ਹੱਲੇ ਵੀ ਕਾਇਮ ਆ। ਹਾਂਜੀ ਹਾਂਜੀ, ਇਹੀ ਚੀਜ਼ਾਂ ਮਾਂ ਜੀ ਕੋਲ ਪੁੱਛੋ ਸਾਰੀਆਂ ਥੋੜੀਆਂ ਜਿਹੀਆਂ। ਠੀਕ ਆ ਇਹ ਦੱਸਣਾ ਮਾਂ ਜੀ ਉਹਨੇ ਸਾਡੀ ਇਹੀ ਚੀਜ਼ਾਂ ਪੁੱਛ ਲਓ। ਜਿਹੜੇ ਉਹ ਉਧਰ ਬੋੜ ਵਾਲੀ ਗਲੀ ਦੇ ਵਿੱਚ ਰਹਿੰਦੇ ਸੀ, ਬੋੜ ਵਾਲੀ ਗਲੀ ਦੇ ਵਿੱਚ, ਬੋੜ ਵਾਲੀ ਗਲੀ 'ਚ ਰਹਿੰਦੇ ਸੀ ਬੀਬੀ ਇਹ। ਬਾਬਾ ਬੋੜ ਸ਼ਾਹ ਦੇ ਸਾਹਮਣੇ ਗਲੀ ਨਹੀਂ ਹੈਗੀ ਜਿਹੜੀ, ਕੋੜ ਹੈਗੀ ਸੀ ਉਹ ਗਲੀ 'ਚ ਇਹ ਰਹਿੰਦੇ ਸੀ। ਉਹਨਾਂ 'ਚ ਇੱਕ ਤੈਨੂੰ ਪਤਾ ਪੱਕੇ ਮਕਾਨ ਬਣੇ ਹੁੰਦੇ ਸੀ ਥੋੜੇ ਜਿਹੇ। ਭਗਵਾਨ ਤੋਂ ਦੇ ਪੱਕੇ ਕਿਸੇ ਦੇ ਹੈ ਜੀ ਨਹੀਂ ਜਿੱਥੇ ਅਸੀਂ ਰਹਿੰਦੇ ਮਾਤਾ ਗਰਮੇਲ ਰਹਿੰਦੀ ਨੀ, ਕਰਤਾਰ ਕੌਰ ਇੱਟਾਂ ਦਾ ਬਣਾਇਆ ਹੁੰਦਾ ਸੀਗਾ ਉਹ ਏਦਾਂ। ਇੱਕੋ ਵਾਰ ਇਹਨਾਂ ਨੂੰ ਪੁੱਛਣਾ ਕਿ ਦੂਸਰਾ ਉਹ ਜਿਹੜਾ ਤਲਾਨ ਹੁੰਦਾ ਸੀ ਜਿੱਥੇ ਬਿੰਦ ਸਾਡਾ ਜਿਹੜਾ ਪਰਦਾਦਾ ਦਾ ਅੱਬਾ ਸੀ, ਉਹ ਤਲਾਨ ਵੀ ਇਹਨਾਂ ਨੇ ਵੇਖਿਆ ਹੀ ਹੋਣਾ ਸਾਰਾ ਉੱਥੇ ਹੀ। ਕੀ ਸੀਗਾ ਉਹ, ਕੀ ਨਾਮ ਦੱਸਿਆ? ਤਲਾਨ ਬਣਾਇਆ ਸੀ। ਤੈਨੂੰ ਪਤਾ ਇੱਥੇ ਦਲਾਨ ਬਣਾਇਆ ਸੀ ਬੈਠਣ ਨੂੰ? ਪਿੱਛੇ ਇੱਥੇ ਆਹ ਸਾਡੇ ਤੋਂ ਇੱਥੇ ਜਿੱਥੇ ਅਸੀਂ ਰਹਿੰਦੇ ਆ ਹਾਂ ਆਹੋ ਬੀਬੀ ਕਹਿੰਦੀ ਹੁੰਦਾ ਸੀ ਉੱਥੇ ਬੈਠੇ ਹੁੰਦੇ ਸੀ। ਹਾਂ ਦਲਾਨ ਜਿਹੜੇ ਰਹਿੰਦੇ ਸਨ ਉਹਦੀ ਗੱਲ ਪੁੱਛਣੀ। ਅੱਲਾ ਜਿਹੜਾ ਦਲਾਨ ਦੇ ਵਿੱਚ ਰਹਿੰਦਾ ਸੀ ਉੱਥੇ ਕ ਰਹਿੰਦੇ ਸੀ, ਉਹਨਾਂ ਦਾ ਨਾਂ ਸੀ ਅੱਲਾ ਬਖਸ਼। ਮਾਤਾ ਨਾ ਮੈਂ ਦੱਸਾਂ, ਮਾਤਾ ਨੂੰ ਨਾਮਾਂ 'ਚ ਕਨਫਿਊਜ਼ਨ ਹੋ ਰਹੀ ਆ, ਬਾਕੀ ਹਾਂ ਉਹਨਾਂ ਨੂੰ ਨਾਮ ਦੇ ਵਿੱਚ ਕਨਫਿਊਜ਼ਨ ਹੋ ਰਹੀ ਆ ਵੀ ਕਿੱਦਾਂ, ਬਾਕੀ ਉਹ ਸਾਰਾ ਦੱਸ ਰਿਹਾ ਵੀ ਆਹੋ ਉਹੀ ਬੰਦੇ ਹੁੰਦੇ ਸੀ। ਇਹਨਾਂ ਨੂੰ ਸਿਰਫ ਇਹ ਪੁੱਛਣਾ ਹਾਂ ਕਿ ਉਹ ਜਿਹੜੇ ਉਹਨਾਂ ਦੇ 5 ਭਰਾ ਹਨ, ਹਾਂ ਇੱਕ ਵਜ਼ੀਰ ਸੀ ਤੇ ਇੱਕ ਅਮੀਰ ਸੀ। ਜਿਹੜੇ ਦੋ ਸੀ ਨਾ, ਯਕੂਬ ਹਾਂ ਉਹਦਾ ਭਰਾ ਸੀ ਯਕੂਬ, ਇੱਥੇ ਮਰਿਆ ਸੀ, ਉਹਦਾ ਵਿਆਹ ਹੋਇਆ ਸੀ ਤੇ ਇੱਕ ਉਹਦੇ ਬੱਚਾ ਪੈਦਾ ਹੋਇਆ ਸੀ ਤੇ ਤੀਸਰੇ ਚੌਥੇ ਦਿਨ ਮਰ ਗਿਆ ਸੀ ਉਹ। ਤੈਨੂੰ ਪਤਾ ਬੀਬੀ ਇੱਕ ਯਕੂਬ ਹੁੰਦਾ ਸੀਗਾ ਇਹਨਾਂ ਦੇ ਵਿੱਚੋਂ, ਆਹੋ ਇਹਨਾਂ ਬਖਸ਼ੇ ਦਾ ਚਾਚਾ ਅੱਲਾ ਬਖਸ਼ ਦਾ ਚਾਚਾ। ਅੱਛਾ ਉਹ ਇੱਥੇ ਇਹਨਾਂ ਹੁੰਦਾ ਸੀਗਾ, ਇੱਥੇ ਗਏ ਉਹ ਕਹਿੰਦੇ ਉਹਦਾ ਪਤਾ ਨਹੀਂ ਨਿਆਣਾ ਨਿੱਕਾ ਹੋਣ ਤੋਂ, ਪਤਾ ਨਹੀਂ ਵਿਆਹ ਹੋਣ ਤੋਂ ਬਾਅਦ ਉਹ ਪੂਰਾ ਹੋਇਆ ਸੀ 1-2 ਦਿਨ ਉਹ ਬਾਅਦ। ਇੱਥੇ ਹੋਏ ਵੀ ਆ ਕੇ ਹਾਂ ਇੱਥੇ ਰਾਤ ਦੇ ਪਈ ਤੇ ਇਹ ਸਾਹਮਣੇ ਹੈ ਬਾਬਾ ਕਾਲੂ ਸ਼ਾਹ ਜੀ ਦਾ ਸਥਾਨ ਬਣਿਆ ਹੋਇਆ ਹੈ। ਇਹ ਤੁਹਾਨੂੰ ਸਾਰਾ ਹੁਣ ਵਿਖਾਵਾਂਗੇ ਅਸੀਂ। ਇਹ ਵੇਖੋ ਬਾਬਾ ਕਾਲੂ ਸ਼ਾਹ ਜੀ ਦਾ ਬਹੁਤ ਵਧੀਆ ਇਹਨਾਂ ਨੇ ਸਥਾਨ ਬਣਾਇਆ ਹੋਇਆ ਹੈ। ਸਾਰੇ ਲੋਕਾਂ ਦੀ ਸ਼ਰਧਾ ਹੈਗੀ ਹੈ ਜੀ ਇੱਥੇ। ਲੋ ਅਸੀਂ ਇੱਕ ਗੱਲ ਕਰਨੇ ਬਾਬਾ ਜੀ ਨਾਲ ਤੇ ਉਹ ਇਹਦੇ ਬਾਰੇ ਦੱਸਣਗੇ। ਹਾਂਜੀ ਬਾਬਾ ਜੀ, ਇਹ ਕਿਹੜੀ ਜਗ੍ਹਾ ਹੈਗੀ ਹੈ ਜੀ? ਇਹ ਬਾਬੇ ਕਾਲੂ ਸ਼ਾਹ ਦੀ ਆ ਜੀ, ਹਾਂਜੀ ਪਿੰਡ ਖਰਦੇੜਾ ਦਾ ਕਾਲੂਵਾਰ ਬੁੱਬਾਂ ਜੜਿਆਲਾ ਹਾਂ ਹਰ ਜੇ ਮੇਲਾ ਲੱਗਦਾ ਆ। ਅੱਛਾ ਜੀ ਜੋ ਧੀਆਂ ਪੈਣਾ ਮਨੁੱਖ ਸਾਰੇ ਸੇਵਾ ਕਰਦੇ ਬਾਬੇ ਕਾਲੂ ਸ਼ਾਹ ਦੀ, ਤੇ ਸਾਰੀਆਂ ਦੀਆਂ ਝੋਲੀਆਂ ਭਰਦਾ ਬਾਬਾ ਕਾਲੂ ਸ਼ਾਹ। ਠੀਕ ਹੈ ਜੀ। ਹਾਂਜੀ। ਇਹਨਾਂ ਦੇ ਬਾਰੇ ਤੁਹਾਨੂੰ ਕੁਝ ਪਤਾ ਹੈਗਾ ਜੀ? ਇਹ ਕੌਣ ਸਨ, ਕਦੋਂ ਦੇ ਇੱਥੇ ਆਏ ਇਹ ਸਨ? ਸਾਡੇ ਆਉਣ ਤੋਂ ਅਸੀਂ ਨਹੀਂ ਦੇਖਿਆ ਸੀ, ਇਹਨਾਂ ਦੀ ਜਗ੍ਹਾ ਹੀ ਆ ਬਣਾਈ ਬਾਬਾ ਕਾਲੂ ਸ਼ਾਹ ਜੀ। ਇਹਦੇ ਬਾਰੇ ਚ ਲੋਕੀ ਕੀ ਦੱਸਦੇ ਹੈਗੇ ਨੇ ਜੀ? ਇਹਦੇ ਬਾਰੇ ਵੀ ਇਹਨਾਂ ਦੀ ਜ਼ਮੀਨ ਸੀ ਇੱਥੇ ਹਲਟੀ ਸੀ, ਕੋਈ ਇੱਥੇ ਹਲਟੀ ਵੀ ਇੱਥੇ ਸੀਗੀ ਇੱਥੇ। ਅੱਛਾ ਜੀ ਉਹ ਸਾਡੇ ਆਉਣ ਤੋਂ ਲੋਕੀ ਲਾ ਗਿਆ ਪੱਟ ਪੁੱਟ ਕੇ ਇੱਥੇ ਸੀਗੀ ਜੀ। ਅੱਛਾ ਜੀ। ਇਹ ਇੱਥੇ ਹਲਟੀ ਚਾਲੂ ਸੀਗੀ। ਇਸ ਜਗ੍ਹਾ ਤੇ ਉਹਨਾਂ ਦੀ ਹਰਟੀ ਸੀ ਜੀ, ਹਾਂ। ਜਿਹੜੇ ਖੂਹਾਂ ਚ ਪੱਕੀ ਲੱਗੀ ਖੂਹੀ ਬਣੀ ਹੋਈ ਸੀ। ਪੱਕੀ ਖੂਹੀ ਬਣੀ ਹੋਈ ਸੀ ਜੀ। ਹਾਂ, ਇਹਨਾਂ ਦੇ ਮਰੂਦਾਂ ਦੇ ਬੂਟੇ ਅਨਾਰਾਂ ਦੇ ਬੂਟੇ ਸੀਗੇ। ਹਾਂ, ਮਰੂਦਾਂ ਤੇ ਅਨਾਰਾਂ ਦੇ ਬੂਟੇ ਸੀ ਜਿਹੜਾ ਹੁਣ ਹਾਲ ਵਿੱਚ ਹੈ ਨਹੀਂਗੇ। ਆ ਜਗ੍ਹਾ ਦੇਖ ਲਓ। ਆ ਇਹਨਾਂ ਦੀ ਜਗ੍ਹਾ ਬਣੀ ਹੋਈ ਜੀ। ਅਸੀਂ ਤੁਹਾਨੂੰ ਅੰਦਰ ਦਾ ਵੀ ਥੋੜਾ ਵਿਊ ਵਿਖਾਵਾਂਗੇ। ਇਹ ਬਾਬਾ ਜੀ ਦਾ ਬਿਸਤਰਾ ਇਹਨਾਂ ਨੇ ਸਰਾਣਾ ਲਗਾਇਆ। ਪੱਗ ਰੱਖੀ ਬਾਬਾ ਜੀ। ਇਹ ਬਾਬਾ ਜੀ ਦੀ ਪੱਗ ਹੈਗੀ ਹੈ। ਹਾਂ, ਆ ਚਿਰਾਗ ਉਹ ਚਿਰਾਗ ਇੱਥੇ ਹੁੰਦਾ ਜੀ ਵੀਰਵਾਰ ਨੂੰ। ਇੱਥੇ ਵੀਰਵਾਰ ਨੂੰ ਚਿਰਾਗ ਲਾਉਂਦੇ ਹੈਗੇ ਨੇ ਜੀ। 4-5 ਪਿੰਡ ਇੱਥੇ ਹੋਏ ਚਿਰਾਗ ਕਰਨ ਜੀ। ਇਹ ਕਹਿੰਦੇ ਨੇ 4-5 ਪਿੰਡ ਇੱਥੇ ਹੁੰਦੇ ਨੇ ਚਿਰਾਗ ਕਰਨ ਵਾਸਤੇ। ਬਾਬਾ ਕਾਲੂ ਸ਼ਾਹ ਜੀ ਦਾ ਜਿਹੜੀ ਜਗ੍ਹਾ ਬਣੀ ਹੋਈ ਜੀ ਉੱਥੇ। ਇਹ ਤੁਹਾਨੂੰ ਉਹਦੇ ਅੰਦਰ ਦਾ ਹੁਣ। ਇਹ ਆਪਣੀ ਜ਼ਮੀਨ 'ਚ ਇੱਥੇ ਭਗਤੀ ਕਰਦੇ ਰਹੇ ਆ। ਅੱਛਾ ਜੀ। ਹਾਂ, ਇਹ ਜ਼ਮੀਨ ਜੀ ਇੱਥੇ ਇਹਨਾਂ ਨੇ। ਹੁਣ ਤੁਹਾਨੂੰ ਅਸੀਂ ਵਿਖਾਉਂਦੇ ਹਾਂ। ਹਾਂ, ਬਿਲਕੁਲ ਜੀ ਬਿਲਕੁਲ। ਸੱਚਾ ਪਾਠ। ਇਹ ਬਾਬਾ ਕਾਲੂ ਸ਼ਾਹ ਜੀ ਦੀ ਜ਼ਮੀਨ ਬਣੀ ਹੋਈ ਜਗ੍ਹਾ ਬਣਿਆ ਹੈ ਜੀ। ਪੱਖਾ ਲਗਾਇਆ, ਸਾਰਾ ਇੰਤਜ਼ਾਮ, ਬਿਜਲੀ ਦਾ ਇੰਤਜ਼ਾਮ ਹੈ।
ਧੂਪ ਟਿੱਕਾ ਹੁੰਦਾ। ਇਹ ਸਾਰੇ ਜੀ ਪੂਜਾ ਦਾ ਜਿਹੜਾ ਵੀ ਸਮਾਨ, ਜਿਹੜਾ ਵੀ ਇਹਨਾਂ ਦੀ ਪਰੰਪਰਾ ਦੇ ਹਿਸਾਬ ਨਾਲ, ਰਿਵਾਜਾਂ ਦੇ ਹਿਸਾਬ ਨਾਲ ਹੁੰਦਾ ਹੈ, ਉਹ ਸਾਰਾ ਇੱਥੇ ਹੈਗਾ ਜੀ। ਲੋਕੀ ਆਪਣੀ ਮੰਨਤਾਂ ਮੰਗਦੇ ਹੈਗੇ ਨੇ। ਤੇ ਸਿਰਫ ਇਹ ਖਰਦੇੜਾ ਪਿੰਡ ਨਹੀਂ, ਜਿਹੜੇ ਵੀ ਆਲੇ ਦੁਆਲੇ ਦੇ ਜਿਹੜੇ ਛੋਟੇ ਵੱਡੇ ਪਿੰਡ ਹੁੰਦੇ ਨੇ, ਉਹ ਸਾਰੇ ਇੱਥੇ ਆਉਂਦੇ ਨੇ ਜੀ ਬਾਬਾ ਕਾਲੂ ਸ਼ਾਹ ਜੀ ਦੇ ਮਜ਼ਾਰ ਉੱਤੇ। ਬਾਬੇ ਦੀ ਰਸੋਈ ਬਣਾਤੀ ਆ। ਇਹ ਬਾਬਾ ਜੀ ਦੀ ਇਹਨਾਂ ਦੀ ਰਸੋਈ ਦੇ ਬਾਰੇ ਕੁਝ ਦੱਸੋ ਜੀ। ਇਹ ਰਸੋਈ ਬਾਬਾ ਜੀ ਤੋਂ ਇੱਥੇ ਦੇਗਾਂ ਚੜ੍ਹਦੀਆਂ ਵੀਰਵਾਰ ਨੂੰ, ਹਾਂਜੀ, ਮੀਂਹ ਕਣੀ ਅਸੀਂ ਅੰਦਰ ਰੱਖਦੇ ਦੀਆਂ। ਇੱਥੇ ਆ ਜਾਓ ਜੀ। ਹਾਂਜੀ, ਇੱਥੇ ਵੀਰਵਾਰ ਨੂੰ ਸੁੱਖ ਦਾ ਵੀ ਅਸੀਂ ਦੇਗ ਚਾੜ੍ਹਨੀ ਆ। 16 ਕਿਲੋ ਦੀ ਦੇਗ। ਹਾਂਜੀ, ਇੱਥੇ ਫਿਰ ਜਦੋਂ ਮੀਂਹ ਕਣੀ ਦਾ ਅੰਦਰ ਬਾਬੇ ਰਸੋਈ ਰੱਖ ਦੇਈਦੀ ਆ। ਅੱਛਾ ਜੀ, ਫਿਰ ਜਦੋਂ ਮੀਂਹ ਹਟ ਜਾਂਦਾ ਫਿਰ ਵਰਤਾ ਦੇਈਦੀ ਆ। ਅੱਛਾ ਜੀ, ਤੇ ਵੀਰਵਾਰ ਦੇ ਵੀਰਵਾਰ ਦੇਗ ਚੜ੍ਹਦੀ ਆ। ਅੱਛਾ ਜੀ। ਹਾਂਜੀ। ਤੇ ਇਹ ਬਾਬਾ ਜੀ ਦੀ ਰਸੋਈ ਹੈਗੀ ਹੈ ਜੀ, ਹਾਂਜੀ, ਜਿਹੜੀ ਇਹਨਾਂ ਨੇ ਬਣਾਈ ਹੋਈ ਹੈ ਜੀ। ਤੇ ਰਸੋਈ ਨੂੰ ਅਜੇ ਪਾਣੀ ਵਾਲੀ ਟਾਂਕੀ ਆ ਉਹਦੇ ਤੇ ਗਰਮੇਲ ਸਿੰਘ ਨੇ ਇਹ ਨਲਕਾ ਤੇ ਪਾਣੀ ਦੀ ਟੈਂਕੀ ਲੋਕਾਂ ਨੇ, ਸ਼ਰਧਾਲੂਆਂ ਨੇ ਦਿੱਤੀ ਹੈਗੀ ਹੈ। ਜਿਹਦੇ ਜੋ ਕੰਮ ਪੂਰੇ ਹੁੰਦੇ ਨੇ, ਹਾਂ, ਉਹ ਆਪਣੀ ਸ਼ਰਧਾ ਦੇ ਹਿਸਾਬ ਨਾਲ ਬਾਬਾ ਜੀ ਨੂੰ ਇੱਥੇ ਮੱਥਾ ਟੇਕ ਕੇ ਜਾਂਦੇ ਨੇ ਮੇਰੀ ਲੜਕੀ ਤੇ ਆਪਣੀ ਹਾਜ਼ਰੀ ਲਵਾ ਕੇ ਜਾਂਦੇ ਨੇ। ਗਈ ਸੀਗੀ ਉਹ ਅਮਰੀਕਾ ਚ ਆ ਰਹੇ, ਉਹਨੂੰ 5 ਸਾਲ ਹੋ ਗਏ। 10,000 ਰੁਪਇਆ ਉਹਨੇ ਭੇਜਿਆ ਸੀ ਬਾਬੇ ਦੇ। ਚਲੋ ਜੀ, ਠੀਕ ਹੈ ਜੀ, ਬਹੁਤ ਵਧੀਆ ਜੀ। ਬਾਬਾ ਝੋਲੀਆਂ ਭਰੀ ਜਾਂਦਾ। ਇਹ ਜੀ, ਇਹ ਸੇਵਾਦਾਰ ਜੀ ਦਾ ਹਾਂਜੀ। ਕੰਟੈਕਟ ਨੰਬਰ ਵੀ ਇੱਥੇ ਦਿੱਤਾ ਹੋਇਆ ਜੀ। ਹਾਂ, ਜਿਹੜੇ ਵੀ ਸ਼ਰਧਾਲੂ ਹੈਗੇ ਨੇ, ਉਹ ਆਪਣਾ ਉਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਜੀ। ਇਹ ਆ ਜੀ ਸਾਡੇ ਪਿੰਡ ਖਰਦੇੜਾਂ ਦੇ ਵਿੱਚ ਬਾਬੇ ਕਾਲੂ ਸ਼ਾਹ ਦਾ ਹਰ ਸਾਲ ਅਸੀਂ ਮੇਲਾ ਕਰਾਉਂਦੇ ਆ। ਇਹ ਉਹਨਾਂ ਦੀ ਜਗ੍ਹਾ ਜਿੰਨਾ ਸਮਾਂ ਲੱਗਾ ਹੈ ਹਾਜ਼ਰੀ ਕਬੂਲ। ਮੇਲਾ ਹਾਟ ਦਾ ਦੂਜਾ ਵੀਰਵਾਰ ਨੂੰ ਅਸੀਂ ਕਰਾਉਂਦੇ ਆ। ਇਹ ਸਾਰੀ ਸੰਗਤ ਤੇ ਕਿਰਪਾ ਕਰ ਮੇਰੇ ਦਾਤਾ। ਇਹ ਹੈਗੀ ਜੀ ਉਹਨਾਂ ਦੀ ਜਗ੍ਹਾ ਜੀ, ਜਿੱਥੇ ਮੇਰੇ ਖਿਆਲ ਉਹਨਾਂ ਨੇ ਸ਼ਾਇਦ ਭਗਤੀ ਕੀਤੀ, ਕੀ ਕੀਤਾ ਕਿ ਸਮਾਧ ਆ ਸ਼ਾਇਦ ਉਹਨਾਂ ਦੀ। ਹਾਂਜੀ, ਇਹ ਤੁਸੀਂ ਦੇਖ ਹੀ ਰਹੇ ਆ, ਸਮਾਧ ਦੇ ਚਾਰ ਚੁਫੇਰੇ ਅਸੀਂ ਘੁੰਮ ਰਹੇ ਹਾਂ। ਇਹਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਬਾਬੇ ਦੇ। ਇਹ ਅਸੀਂ ਢੋਲ ਲੈ ਕੇ ਇਹ ਕਵਾਲੀਆਂ ਚੱਲ ਹਟੀਆਂ ਜੀ। ਹੁਣ ਨਕਲਾਂ ਦਾ ਪ੍ਰੋਗਰਾਮ ਹੋਏਗਾ। ਹਾਂਜੀ, ਇਹ ਸੰਗਤ ਆ ਜੀ। ਲਓ, ਇਹ ਸੰਗਤ ਆ ਜੀ ਬੈਠੀ। ਹਾਂਜੀ ਜੀ, ਇਹ ਬੀਬੀਆਂ ਜੀ ਪ੍ਰਸ਼ਾਦੇ ਪਕਾ ਰਹੀਆਂ। ਲੰਗਰ ਅਟੁੱਟ ਚੱਲਦਾ। ਹਾਂਜੀ, ਅਟੁੱਟ ਲੰਗਰ। ਹਲੇ ਪੰਜਾਬੀ ਦਾ ਵੀ ਹਾਂ, ਮਾਸਾ ਹਲੇ ਪੰਜਾਬੀ ਦਾ ਵੀ ਦੂਜਾ ਮਾਸਾ तो हर साल की तरह इस साल के बाद परिवार के फलाना जो मेला करवाया जा रहा है तो जो सब प्यार पहुंच चुके हैं ये लेके आज की सेवा की हाजिर होए हाँ, ये है जी आ टेस्ट बैठे आ जी। वो कहते वीडियो बना के भेजो। हाँ जी, ये दाल सब्जियां जी बनिया जी। ये साडा हलवाई है जी, ਜਿਹੜਾ ਦਾਲਾਂ ਸਬਜ਼ੀਆਂ ਬਣਾਉਂਦਾ। ਪੈਸੇ ਜ਼ਿਆਦਾ ਲੈਂਦਾ ਹੈ ਥੋੜੇ ਜਿਹਾ ਜੀ। ਇਹ ਪ੍ਰਸ਼ਾਦਾ ਚੱਲ ਰਿਹਾ ਜੀ। पाकिस्तान तो एमडी राणा साहब सलाम अलैकुम 27 रुपए कहते जी जिन्हों की भी साढ़े 501 रुपये साड़ी पार्टी का मान हो रहा जी। राणा जी पाकिस्तान तो 27 रुपए कहते सारी संगत का बहुत ही सारा प्यार पाया। सो बिल्ला बहरीन तो बल्ले मिले तेरे ऐसे मानदान करी जाना टप्पन सारा थोड़े सिर ते यार।
ਇਹ ਜੀ ਕਵਾਲੀ ਚੱਲ ਰਹੀ ਆ ਜੀ। दूध उतरिया बाग में दूध उतरिया बाग में ते मैं किस्मत देखण जावा दूल्हा उतरिया बाग में ते मैं किस विधि वेखण जावा मेरे हथ खुदा दिया डालिया ते मैं मरण बन जा वो मेरे हाथ फुला दिया डालिया वे मेरे भैया वे ते मैं मरण ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।